ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 65। ਜੂਰਾ ਭੱਟੀ ਰਾਤ ਵੇਲੇ ਆਪਣੇ ਪਿੰਡ ਆਇਆ। ਮਲਕਾਂ ਨੂੰ ਜਿਹੜੇ ਵੱਡੇ ਪਿੰਡ ਦੇ ਭੱਟੀਆਂ ਦੇ ਬੜੇ ਸੱਜਣ ਬਣੇ ਹੋਏ ਸਨ, ਇਸ ਮੌਕੇ ਦੀ ਉਡੀਕ ਸੀ ਤੇ ਉਹਨਾਂ ਪਹਿਰਾ ਲਾਇਆ ਹੋਇਆ ਸੀ। ਮੁਖਬਰੀ ਹੋਈ ਤੇ ਪੁਲਿਸ ਛਾਪਾ ਮਾਰਿਆ ਤੇ ਜੂਰਾ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਲੋਕਾਂ ਦਾ ਖਿਆਲ ਸੀ ਜਿਸ ਵੇਲੇ ਪੁਲਿਸ ਛਾਪਾ ਮਾਰਿਆ ਉਹ ਨਿਹੱਤਾ ਸੀ। ਪੁਲਿਸ ਉਹਦੇ ਕਤਲ ਨੂੰ ਪੁਲਿਸ ਮੁਕਾਬਲੇ ਦਾ ਨਾਂ ਦਿੱਤਾ। ਪੁਲਿਸ ਦਾ ਕੋਈ ਬੰਦਾ ਫੱਟੜ ਨਹੀਂ ਹੋਇਆ ਸੀ। ਸ਼ਵਾਹਿਦ ਉਹਦੇ ਖਿਲਾਫ ਜਾਂਦੇ ਸਨ। ਖਾਲਦ ਪਿੰਡ ਆ ਕੇ ਸਾਰੀ ਗੱਲਬਾਤ ਸੁਣੀ ਤੇ ਜੂਰੇ ਦੀ ਜ਼ਨਾਨੀ ਵੱਲੋਂ ਪੁਲਿਸ ਦੇ ਖਿਲਾਫ ਦਰਖਾਸਤ ਦੇ ਦਿੱਤੀ। ਜੂਰੇ ਦੇ ਮਾਰਿਆਂ ਜਾਣ ਦਾ ਉਹਦੇ ਆਪਣਿਆਂ ਤੋਂ ਅੱਡ ਹੋਰ ਵੀ ਬੜੇ ਲੋਕਾਂ ਨੂੰ ਅਫਸੋਸ ਸੀ। ਆਪਾ ਤੇ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ। ਬਾਸੂ, ਅਨਵਰ, ਉਹਦੇ ਲੰਗੋਟੀਏ ਯਾਰ, ਮੂਦਾ, ਜੀਰੂ ਪੌੜੀ, ਹਮੀਦਾ ਮਿਰਾਸੀ ਤੇ ਬਸ਼ੀਰੂ ਲਿਲਾਰੀ ਸਾਰੇ ਬੁਰੇ ਤੇ ਬਹਿ ਕੇ ਉਹਨੂੰ ਯਾਦ ਕਰਦੇ ਤੇ ਉਹਦੀਆਂ ਸਿਫਤਾਂ ਕਰਦੇ। ਨੱਜੀ ਆਪਣੀ ਹਯਾਤੀ ਵਿੱਚ ਕਿਸੇ ਦੇ ਮਰਨ ਉੱਤੇ ਇਸ ਤੋਂ ਬਹੁਤਾ ਕਦੀ ਨਾ ਰੋਈ ਸੀ, ਪਰ ਉਹ ਅਫਸੋਸ ਲਈ ਪਿੰਡ ਨਾ ਗਈ। ਪਿੰਡ ਦੇ ਲੋਕੀ ਉਹਨੂੰ ਵੇਖ ਕੇ ਅਗਲੀਆਂ ਪਿਛਲੀਆਂ ਫਰੋਲਣ ਬਹਿ ਜਾਂਦੇ ਸਨ। ਮਲਕਾਂ ਤੇ ਭੱਟੀਆਂ ਨੂੰ ਅੱਗੇ ਖਾਲਦ ਉੱਤੇ ਬੜੀਆਂ ਕੌੜਾਂ ਸਨ। ਜੂਰੇ ਦੇ ਮੁਕੱਦਮੇ ਦੀ ਪੈਰਵੀ ਕਰਨ ਨਾਲ ਹੋਰ ਵੱਟ ਚੜ੍ਹ ਗਿਆ, ਪਰ ਇਲੈਕਸ਼ਨ ਪਰ ਉਹ ਸਾਰੇ ਰੁੱਝੇ ਹੋਏ ਸਨ। ਅਦਾਲਤ ਵਿੱਚ ਫਲਕ ਸ਼ੇਰ ਦਾ ਮੁਕੱਦਮਾ ਵੀ ਚੱਲ ਰਿਹਾ ਸੀ। ਮਲਕਾਂ ਤੇ ਭੱਟੀਆਂ ਇੱਕ ਮੁੱਠ ਹੋ ਕੇ ਫਲਕ ਸ਼ੇਰ ਦੀ ਮਾਂ ਨੂੰ ਅੱਗੇ ਕੀਤਾ ਤੇ ਉਹਨੇ ਦਰਖਾਸਤ ਗੁਜ਼ਾਰੀ ਸੀ ਵੀ ਪੁਲਿਸ ਦੀ ਕਹਾਣੀ ਝੂਠੀ ਏ ਤੇ ਉਹਨੇ ਫਲਕ ਸ਼ੇਰ ਦੇ ਕਾਮਿਆਂ ਨੌਕਰਾਂ ਨੂੰ ਖਾਹ ਫੜਿਆ ਤੇ ਝੂਠੇ ਬਿਆਨ ਦਿਲਵਾਏ ਨੇ। ਫਲਕ ਸ਼ੇਰ ਨਿੱਕੇ ਪਿੰਡ ਕੱਲ ਮੁਕੱਲਾ ਗਿਆ ਸੀ ਤਾਂ ਜੇ ਆਪਣੇ ਚਾਚੇ ਸਰਵਰ ਦੀ ਧੀ ਨੂੰ ਉਹਦੇ ਦਾਦਕੇ ਘਰ ਦੇ ਜੀਆਂ ਨੂੰ ਮਿਲਾਉਣ ਲਈ ਲੈ ਆਵੇ। ਅੱਗੋਂ ਕੌਡੀ ਦੇ ਪੁਰਾਣੇ ਖਿਡਕਾਰ ਜਿਹੜਾ ਅਜੇ ਵੀ ਆਪਣੇ ਆਪ ਨੂੰ ਸਾਨ ਸਮਝਦਾ ਤੇ ਭੋਏ ਦੇ 4 ਕਿੱਲੇ ਲੱਭ ਜਾਣ ਨਾਲ ਹੋਰ ਫਿੱਟ ਗਿਆ ਏ, ਉਹਨੂੰ ਗਾਲੀ ਕੱਢੀਆਂ ਤੇ ਬੜੀ ਬਿਜ਼ਤੀ ਕੀਤੀ, ਪਰ ਉਹ ਜਰ ਗਿਆ ਕਿਉਂ ਜੇ ਉਹ ਲੜਾਈ ਕਰਨ ਨਹੀਂ ਗਿਆ ਸੀ। ਉਹਨੇ ਮਿੰਨਤ ਤਰਲਾ ਕੀਤਾ ਵੀ ਦਾਦੀ ਬਿਮਾਰ ਏ ਤੇ ਉਹਨੂੰ ਆਪਣੀ ਪੋਤਰੀ ਵੇਖਣ ਦੀ ਬੜੀ ਹਸਰਤ ਏ। ਅੱਵਲ ਤੇ ਉਹਨੂੰ ਤੁਹਾਡਾ ਆਪਣੇ ਕੋਲ ਰੱਖਣ ਦਾ ਕੋਈ ਹੱਕ ਨਹੀਂ ਬਣਦਾ, ਪਰ ਜੇ ਤੁਸੀਂ ਰੱਖਣਾ ਹੀ ਚਾਹੁੰਦੇ ਹੋ ਤਾਂ ਵੀ ਥੋੜ੍ਹੇ ਚਿਰ ਲਈ ਮੇਰੀ ਭੈਣ ਨੂੰ ਮੇਰੇ ਨਾਲ ਘੱਲ ਦਿਓ, ਮੈਂ ਆਪੂ ਉਹਨੂੰ ਛੱਡ ਜਾਵਾਂਗਾ। ਪਰ ਫਿੱਟੇ ਹੋਏ ਘੁਮਿਆਰ ਅੰਦਰੋਂ ਰਾਈਫਲ ਕੱਢ ਲਿਆਂਦੀ ਤੇ ਆਖਿਆ ਨਿਕਲ ਜਾ ਮੇਰੇ ਵਿਹੜਿਓਂ। ਫੇਰ ਵੀ ਉਹ ਨੀਵੀਂ ਛਿਕਦਾ ਰਿਹਾ ਕਿਉਂ ਜੇ ਅਸਾਂ ਮੱਤ ਦੇ ਕੇ ਟੋਰਿਆ ਸੀ ਉਸ ਘਰ ਵਿੱਚ ਜਿੱਥੇ ਸਾਡੀ ਇੱਜ਼ਤ ਰਹਿੰਦੀ ਏ ਝਗੜਾ ਫਸਾਦ ਨਹੀਂ ਕਰਨਾ। ਪਰ ਜਦੋਂ ਉਹਨੇ ਕੁੜੀ ਵਾਸਤੇ ਬਹੁਤਾ ਇਸਰਾਰ ਕੀਤਾ ਬਸ ਉਹ ਘੁਮਿਆਰ ਰਾਈਫਲ ਚਲਾ ਦਿੱਤੀ। ਡਿੱਗੇ ਹੋਏ ਫਲਕ ਸ਼ੇਰ ਆਪਣੇ ਬਚਾਅ ਲਈ ਫੈਰ ਕੀਤਾ, ਪਰ ਘੁਮਿਆਰ ਨੇ ਅੱਲਾ ਲੋਕ ਸਾਈਂ ਯੂਨਸ ਨੂੰ ਫੜ ਕੇ ਅੱਗੇ ਕਰ ਦਿੱਤਾ। ਜੂਰੇ ਭੱਟੀ ਦਾ ਕਤਲ ਨਾਲ ਸਿਰਫ ਇੰਨਾ ਤਲਕ ਸੀ ਭਈ ਇਹ ਰਾਈਫਲ ਉਸ ਬਾਸੂ ਦੇ ਘਰ ਲੁਕਾਈ ਹੋਈ ਸੀ ਕਿਉਂ ਜੇ ਉਹਦੇ ਆਪਣੇ ਘਰ ਵਿੱਚ ਛਾਪੇ ਪੈਂਦੇ ਰਹਿੰਦੇ ਸਨ। ਉਹ ਕਿਧਰੇ ਪੁਲਿਸ ਕੋਲੋਂ ਲੁਕ ਛੁਪ ਕੇ ਪਿੰਡ ਆਇਆ ਹੋਇਆ ਸੀ। ਉਹਨੂੰ ਪਤਾ ਲੱਗਾ ਭਈ ਉਹਦੀ ਰਾਈਫਲ ਨਾਲ ਕਤਲ ਹੋ ਗਿਆ ਤੋ ਆ ਕੇ ਆਪਣੀ ਰਾਈਫਲ ਵਾਪਸ ਲੈ ਗਿਆ। ਬਾਸੂ ਘੁਮਿਆਰ ਇੱਕ ਤੇ ਆਪੂ ਬੜਾ ਬਦਮਾਸ਼ ਤੇ ਕੁਪੱਤਾ ਬੰਦਾ ਹੈ, ਦੂਜਾ ਉਹਨੂੰ ਆਪਣੇ ਸਾਲੇ ਵਕੀਲ ਦੀ ਬੜੀ ਹਮਸ਼ਰ ਹੈ ਤੇ ਕਮੀ ਸ਼ਮੀ ਬੰਦੇ ਉਹਦੇ ਖਿਲਾਫ ਗਵਾਹੀ ਦੇਣ ਤੋਂ ਡਰਦੇ ਨੇ। ਪਰ ਅਸੀਂ ਮੌਕੇ ਦੇ ਹੋਰ ਗਵਾਹਾਂ ਤੋਂ ਅੱਡ ਪਿੰਡ ਤੇ ਇਲਾਕੇ ਦੇ ਸਭ ਤੋਂ ਮੋਤਬਰ ਬੰਦੇ ਮਲਕ ਵਾਰਸ ਨੂੰ ਵੀ ਪੇਸ਼ ਕਰ ਸਕਦੇ ਹਾਂ, ਜਿੱਦੇ ਮਨਾ ਕਰਦਿਆਂ ਬਾਸੂ ਫੈਰ ਕੀਤਾ। ਉਹ ਫੱਟੜ ਵੀ ਫਲਕ ਸ਼ੇਰ ਦੇ ਕਤਲ ਪਿੱਛੋਂ ਮਲਕ ਵਾਰਸ ਤੇ ਦੂਜੇ ਬੰਦਿਆਂ ਦੇ ਹੱਥੋਂ ਹੋਇਆ ਜਿਨ੍ਹਾਂ ਨੂੰ ਇਸ ਜ਼ੁਲਮ ਤੇ ਕਹਿਰ ਉੱਤੇ ਰੋਹ ਚੜਿਆ ਸੀ। ਦਰਖਾਸਤ ਕੀਤੀ ਜਾਂਦੀ ਏ ਵੀ ਬਾਸੂ ਘੁਮਿਆਰ ਨੂੰ ਫੜ ਕੇ ਫਾਹੇ ਲਾਇਆ ਜਾਏ ਤੇ ਸਾਡੀ ਕੁੜੀ ਜਿਹੜੀ ਸਾਡੇ ਖਾਨਦਾਨ ਦੀ ਇੱਜ਼ਤ ਤੇ ਮਰਹੂਮ ਸਰਵਰ ਦੀ ਇੱਕੋ ਨਿਸ਼ਾਨੀ ਏ ਵਾਪਸ ਕਰਾਈ ਜਾਵੇ। ਮੁਕੱਦਮਾ ਕੋਈ ਸਿੱਧਾ ਤੇ ਸੌਖਾ ਨਹੀਂ ਸੀ। ਸ਼ਹਿਰ ਦਾ ਸਭ ਤੋਂ ਬਹੁਤਾ ਮਸ਼ਹੂਰ ਤੇ ਮਹਿੰਗਾ ਵਕੀਲ ਖਾਲਦ ਦੇ ਮੁਕਾਬਲੇ ਉੱਤੇ ਸੀ। ਅਖਬਾਰਾਂ ਵਿੱਚ ਖਬਰਾਂ ਛਪ ਰਹੀਆਂ ਸਨ। ਸਾਰੇ ਸ਼ਹਿਰ ਵਿੱਚ ਇਸ ਮੁਕੱਦਮੇ ਦਾ ਚਰਚਾ ਸੀ ਤੇ ਨੈਨਾ ਦਾ ਜ਼ਿਕਰ ਵੀ ਜਿੱਦੇ ਪਰ 2 ਕਤਲ ਹੋਏ ਸਨ। ਇੱਕ ਪੇਸ਼ੀ ਉੱਤੇ ਜਦੋਂ ਨੈਨਾ ਅਦਾਲਤ ਵਿੱਚ ਹਾਜ਼ਰ ਹੋਈ ਤੇ ਖਾਲਦ ਦੇ ਮੁਖਾਲਫ ਅਖਬਾਰ ਨੂੰ ਉਹਦੀ ਫੋਟੋ ਖਿੱਚਣ ਦਾ ਮੌਕਾ ਲੱਭ ਗਿਆ ਤੇ ਅਗਲੇ ਦਿਨ ਅਖਬਾਰ ਤੇ ਉਹਦੀ ਤੇ ਨੱਜੀ ਸੁਨਿਆਰੀ ਦੀ ਉਹ ਖੇ ਉਡਾਈ ਭਈ ਉਹਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਉਹ ਸ਼ਰਮ ਦੀ ਮਾਰੀ ਕਈ ਦਿਨ ਕਿਸੇ ਦੇ ਸਾਹਮਣੇ ਨਾ ਆਉਂਦੀ। ਸਾਰੇ ਪਰੇਸ਼ਾਨ ਸਨ। ਖਾਲਦ, ਅਨਵਰ, ਨੱਜੀ, ਆਪਾ ਤੇ ਬਾਸੂ ਬਹਿ ਕੇ ਸਲਾਹ ਕੀਤੀ ਭਈ ਇਸ ਤੋਂ ਪਹਿਲਾਂ ਕਿ ਕੋਈ ਹੋਰ ਫੱਡਾ ਪੈ ਜਾਏ ਜਾਂ ਅਦਾਲਤ ਵੱਲੋਂ ਨੈਨਾ ਨੂੰ ਭੱਟੀਆਂ ਦੇ ਹਵਾਲੇ ਕਰਨ ਦਾ ਹੁਕਮ ਆ ਜਾਏ, ਸਲੀਮ ਦੇ ਮਾਪਿਆਂ ਨਾਲ ਗੱਲ ਕਰਕੇ ਉਹਦੇ ਕਲਮੇ ਪੜ੍ਹਾ ਦੇਣੇ ਚਾਹੀਦੇ ਨੇ। ਪਰ ਅਖਬਾਰ ਵਿੱਚ ਛਪੀਆਂ ਹੋਈਆਂ ਨੈਨਾ ਦੇ ਮਾਂ ਪਿਓ ਦੀਆਂ ਸਟੋਰੀਆਂ ਤੇ ਉਹਦੀ ਤਸਵੀਰ ਤੇ ਖਬਰ ਪੜ੍ਹ ਕੇ ਸਲੀਮ ਕੁਝ ਬੈੜਾ ਜਿਹਾ ਪੈ ਗਿਆ ਜਾਪਦਾ ਸੀ। ਖਾਲਦ ਆਖਿਆ ਫਿਕਰ ਨਾ ਕਰੋ,
ਮੈਂ ਉਹਦੇ ਨਾਲ ਗੱਲ ਕਰਕੇ ਉਹਦੇ ਵਾਲਿदैन ਨਾਲ ਰਾਬਤਾ ਕਰ ਲਵਾਂਗਾ। ਪਰ ਵਿੱਚ ਇੱਕ ਹੋਰ ਬਖੇੜਾ ਸ਼ੁਰੂ ਹੋ ਗਿਆ। ਇਸ ਵਾਕਿਏ ਦੀ ਚਸਕੇਦਾਰ ਸਟੋਰੀ ਲਾਹੌਰ ਦੇ ਇੱਕ ਅਖਬਾਰ ਵਿੱਚ ਵੀ ਛਪ ਗਈ, ਜਿਹਦੇ ਨਾਲ ਨਈਮ ਨੂੰ ਆਪਣੇ ਯਾਰਾਂ ਬੇਲੀਆਂ ਵਿੱਚ ਬੜੀ ਘਾਟ ਆਈ ਤੇ ਉਹਨੇ ਟੈਲੀਫੋਨ ਕਰਕੇ ਆਪਣੇ ਅੱਬਾ ਜੀ ਨਾਲ ਬੜੀਆਂ ਗੁਸਤਾਖੀ ਦੀਆਂ ਗੱਲਾਂ ਕੀਤੀਆਂ। ਉਹਨੇ ਆਖਿਆ ਮੇਰੀ ਅੰਮੀ ਠੀਕ ਹੀ ਕਹਿੰਦੀ ਹੁੰਦੀ ਸੀ ਭਈ ਉਹ ਤੇ ਉਹਦੀ ਮਾਂ ਕੁੱਤੀਆਂ ਕਤੂਰੀਆਂ ਨੇ ਤੇ ਉਹਨਾਂ ਉਹਦੇ ਘਰ ਨੂੰ ਪਲੀਤ ਕਰ ਛੱਡਣਾ ਹੈ। ਅੰਮੀ ਦੀ ਗੱਲ ਬਿਲਕੁਲ ਸਹੀ ਨਿਕਲੀ ਤੇ ਉਹਨਾਂ ਦੇ ਪਾਰੋਂ ਸਾਡੇ ਘਰ ਤੇ ਖਾਨਦਾਨ ਦੀ ਬੜੀ ਨਮੂਸ਼ੀ ਹੋਈ ਤੇ ਜੇ ਹੁਣ ਵੀ ਉਹਨੂੰ ਘਰੋਂ ਨਾ ਕੱਢਿਆ ਗਿਆ ਤੇ ਉਹਨੇ ਘਰ ਆਉਣਾ ਛੱਡ ਦੇਣਾ ਹੈ, ਭਾਵੇਂ ਉਹਦੀ ਪੜ੍ਹਾਈ ਛੁੱਟ ਜਾਏ ਜਾਂ ਉਹਨੂੰ ਮਿਹਨਤ ਮਜ਼ਦੂਰੀ ਕਰਕੇ ਆਪਣਾ ਖਰਚ ਪੂਰਾ ਕਰਨਾ ਪਵੇ। ਖਾਲਦ ਉਹਨੂੰ ਬੜਾ ਸਮਝਾਇਆ ਪਰ ਉਹ ਕਿਸੇ ਗੱਲ ਉੱਤੇ ਨਾ ਆਉਂਦਾ। ਖਾਲਦ ਆਖਿਆ ਮੈਂ ਛੇਤੀ ਉਹਦਾ ਨਿਕਾਹ ਕਰਕੇ ਉਹਨੂੰ ਰੁਖਸਤ ਕਰ ਦਿਆਂਗਾ, ਬਸ ਥੋੜੇ ਦਿਨਾਂ ਦੀ ਗੱਲ ਹੈ। ਪਰ ਬੰਦਾ ਨਹੀਂ ਜਾਣਦਾ ਹੁੰਦਾ ਕੁਦਰਤ ਨੂੰ ਕੀ ਮਨਜ਼ੂਰ ਹੈ। ਉਹ ਆਪਣੇ ਮਨਸੂਬੇ ਬਣਾਉਂਦਾ ਰਹਿੰਦਾ ਹੈ, ਪਰ ਕੁਦਰਤ ਨੇ ਅੱਗੇ ਹੀ ਕਈ ਫੈਸਲੇ ਲਿਖ ਛੱਡੇ ਹੁੰਦੇ ਨੇ। ਸਲੀਮ ਦੇ ਭਾਜੀ ਸਾਰੀ ਗੱਲ ਬੀਵੀ ਕੋਲੋਂ ਸੁਣ ਚੁੱਕੇ ਸਨ। ਇਰਾਦਾ ਕਰ ਰਹੇ ਸਨ ਕਿ ਕਿਸੇ ਵੇਲੇ ਵਕੀਲ ਸਾਹਿਬ ਨਾਲ ਮੁਲਾਕਾਤ ਕਰਨਗੇ ਤੇ ਫਿਰ ਲਾਹੌਰੋਂ ਵਾਲਿदैन ਨੂੰ ਬੁਲਾ ਕੇ ਰਿਸ਼ਤਾ ਪੁੱਛਣ ਲਈ ਜਾਣਗੇ। ਪਰ ਇਸ ਵਿਚਕਾਰ ਨਿੱਕੇ ਪਿੰਡ ਵਾਲਾ ਵਾਕਿਆ ਹੋ ਗਿਆ ਤੇ ਅਖਬਾਰਾਂ ਵਿੱਚ ਖਬਰਾਂ ਛਪਣ ਲੱਗ ਪਈਆਂ। ਉਹ ਮੀਆਂ ਬੀਵੀ ਵੀ ਅਫਸੋਸ ਕਰਨ ਲਈ ਵਕੀਲ ਸਾਹਿਬ ਦੇ ਘਰ ਗਏ। ਘਰ ਬੂਆ ਵੇਖਿਆ, ਕੁੜੀ ਪਸੰਦ ਕੀਤੀ, ਪਰ ਨਾ ਇਹ ਕੋਈ ਗੱਲ ਕਰਨ ਦਾ ਮੌਕਾ ਸੀ ਨਾ ਉਹਨਾਂ ਨੂੰ ਕਾਲ। ਪਰ ਜਦੋਂ ਨੈਨਾ ਦੀ ਮਾਂ ਬਾਰੇ ਅਖਬਾਰ ਵਿੱਚ ਸਟੋਰੀਆਂ ਛਪੀਆਂ ਤੇ ਉਹਨਾਂ ਨੂੰ ਅੰਦਾਜ਼ਾ ਹੋਇਆ ਇਹ ਕੰਡੇ ਭਰਿਆ ਖਤਰਨਾਕ ਰਸਤਾ ਹੈ। ਕੁੜੀ ਦੇ ਅਸਲ ਵਾਰਸ ਤੇ ਹੋਰ ਨੇ ਤੇ ਉਹਦੇ ਪਾਰੋਂ 2 ਕਤਲ ਹੋ ਗਏ ਨੇ। ਉਹਨਾਂ ਨੂੰ ਇਹੋ ਜਿਹੇ ਝਗੜਿਆਂ, ਦੁਸ਼ਮਣੀਆਂ ਤੇ ਕਤਲਾਂ ਮੁਕੱਦਮੇ ਵਾਲੀ ਕੁੜੀ ਦਾ ਰਿਸ਼ਤਾ ਨਹੀਂ ਚਾਹੀਦਾ। ਉਹਨਾਂ ਸਲੀਮ ਨੂੰ ਸਾਫ਼ ਆਖ ਦਿੱਤਾ ਭਈ ਉਹ ਇਹ ਖਿਆਲ ਦਿਲ ਵਿੱਚੋਂ ਕੱਢ ਛੱਡੇ। ਸਲੀਮ ਆਪੂ ਵੀ ਅੰਦਰੋਂ ਡੋਲ ਜਿਹਾ ਗਿਆ ਸੀ। ਭਾਵੇਂ ਖਾਲਦ ਨੇ ਉਹਨੂੰ ਅਗਲੀ ਪਿਛਲੀ ਹਰ ਗੱਲ ਦੱਸੀ ਹੋਈ ਸੀ ਤੇ ਉਹ ਖਾਲਦ ਬਾਸੂ ਤੇ ਨੱਜੀ ਨੂੰ ਬੇਕਸੂਰ ਤੇ ਨੈਨਾ ਨੂੰ ਮਾਸੂਮ ਸਮਝਦਾ ਸੀ, ਪਰ ਉਹਦੇ ਪਿੱਛੇ ਭੱਟੀਆਂ ਤੇ ਮਲਕਾਂ ਦੀ ਸਾਰੀ ਬਰਾਦਰੀ ਪਈ ਹੋਈ ਸੀ। ਉਹਨਾਂ ਇਹਨੂੰ ਚੁਕਵਾ ਲੈ ਜਾਣਾ ਤੇ ਖੋਰੇ ਕਿਹਨੂੰ ਕਤਲ ਕਰ ਛੱਡਣਾ ਸੀ। ਜੇ ਉਹਨੇ ਨੈਨਾ ਨਾਲ ਵਿਆਹ ਕਰ ਲਿਆ ਤੇ ਉਹਨੂੰ ਵੀ ਕਿਸੇ ਨਹੀਂ ਛੱਡਣਾ। ਉਹਨੇ ਸੋਚਿਆ ਮੈਨੂੰ ਇਹੋ ਜਿਹੇ ਪੁਆੜਿਆਂ ਵਿੱਚ ਨਹੀਂ ਪੈਣਾ ਚਾਹੀਦਾ ਹੈ। ਉੱਤੋਂ ਭਾਬੀ ਹਲਾਸ਼ੇਰੀ ਦੇਣ ਦੀ ਥਾਵੇਂ ਹੋਰ ਘਬਰਾ ਪਾਉਂਦੀ। ਭੱਟ ਪਿਆ ਉਹ ਸੋਨਾ ਜਿਹੜਾ ਵਿੰਨੇ ਕੰਨ, ਅਸਾਂ ਕੀ ਨਹੀਂ ਚਾਹੀਨੀ ਇਹੋ ਜਿਹੀ ਡਾਕਟਰਨੀ ਤੇ ਹੁਸਨ ਬਾਨੋ ਜਿਹੜੀ ਨੇ ਵਾਰਸਾਂ ਨਾ ਹੀ ਪਤਾ ਨਾ ਹੋਵੇ ਤੇ ਜਿਸ ਨੇ ਅਖਬਾਰਾਂ ਵਿੱਚ ਧੁੰਮਾਂ ਪੈਣ। ਤੂੰ ਛੱਡ ਉਸ ਨਾਲ ਖੇੜਾ, ਮੈਂ ਮਾਮੇ ਹੋਰਾਂ ਨਾਲ ਗੱਲ ਕਰਸਾਂ ਤੇ ਤੈਨੂੰ ਕਿਰਨ ਨਾਲ ਹੀ ਵਿਆਸਾਂ। ਪਰ ਉਸ ਨੂੰ ਸਮਝ ਨਾ ਆਵੇ ਉਹ ਖਾਲਦ ਨੂੰ ਕੀ ਜਵਾਬ ਦੇਵੇਗਾ ਤੇ ਨੈਨਾ ਨਾਲ ਕੀਤੇ ਵਾਅਦਿਆਂ ਦਾ ਕੀ ਕਰੇਗਾ। ਫਿਰ ਇੱਕ ਦਿਨ ਉਹਨੇ ਫੈਸਲਾ ਕਰ ਲਿਆ, ਅਖਤਰ ਸਲੀਮਾ ਤੂੰ ਆਪੂ ਉਹਨਾਂ ਨੂੰ ਦੱਸਿਆ ਹੈ ਭਈ ਤੂੰ ਬੜਾ ਫਰਾਡੀਆ ਬੰਦਾ ਸੈਂ। ਇੱਕ ਫਰਾਡ ਹੋਰ ਸਹੀ, ਇੱਥੋਂ ਉੱਡ ਜਾ ਭੋਲਿਆ ਪੰਛੀਆ, ਤੂੰ ਆਪਣੀ ਜਾਨ ਬਚਾ, ਚੁੱਪ ਕਰਕੇ ਖਿਸਕ ਜਾ। ਇਹ ਉਹ ਸਮਝਣਗੇ ਨਾ ਭਈ ਫਰਾਡੀਆ ਹੀ ਨਿਕਲਿਆ, ਸਮਝਣ ਦੇ ਨੇ ਕੀ ਪਤਾ ਤੈਨੂੰ ਸੱਚੀ ਮੁੱਚੀ ਕਿਰਨ ਲੱਭ ਜਾਏ। ਅਜੇ ਕਿਹੜਾ ਉਹ ਕਿਧਰੇ ਮੰਗੀ ਗਈ ਏ। ਅੱਬੇ ਹੋਰਾਂ ਨਾ ਮੰਨਿਆ ਤਾਂ ਵੀ ਭਾਬੀ ਤੇ ਭਾਜੀ ਦੀ ਸਲਾਹ ਬਣ ਗਈ ਤੇ ਤੇਰਾ ਕੰਮ ਹੋ ਜਾਣਾ ਹੈ। ਤੇਰਾ ਹੁਣ ਦਰਿਆ ਬਾਦੋ ਦਾਣਾ ਪਾਣੀ ਮੁੱਕ ਗਿਆ ਹੈ। ਦੁੜਕੀ ਲਾ, ਪਿੱਛੇ ਵੇਖਣ ਦੀ ਲੋੜ ਨਹੀਂ, ਪਿੱਛੇ ਵੇਖਿਓ ਹੀ ਤੇ ਪੱਥਰ ਹੋ ਜਾਵੇਗਾ। ਖਾਲਦ ਸਲੀਮ ਨੂੰ 2 ਦਿਨ ਉਡੀਕਿਆ ਵੀ ਖੋਰੇ ਤਬੀਅਤ ਖਰਾਬ ਹੋ ਗਈ ਸੂ, ਲਾਹੌਰ ਟੁਰ ਗਿਆ ਹੋਵੇ, ਆ ਜਾਵੇਗਾ। ਪਰ ਤੀਜੇ ਦਿਨ ਉਹਨੇ ਆਫਤਾਬ ਨੂੰ ਗੱਲ ਕੇ ਪਤਾ ਕਰਾਇਆ ਤੇ ਅੱਗੋਂ ਸਲੀਮ ਦੀ ਭਰਜਾਈ ਦੱਸਿਆ ਵੀ ਉਹ ਆਪਣਾ ਸਮਾਨ ਲੈ ਕੇ ਪੱਕਾ ਲਾਹੌਰ ਟੁਰ ਗਿਆ ਹੈ। ਉੱਥੇ ਉਹਨੂੰ ਕੋਈ ਚੰਗੀ ਨੌਕਰੀ ਲੱਭ ਗਈ ਹੈ। ਨਾਲੇ ਮਾਂ ਪਿਓ ਆਪਣੀ ਬਰਾਦਰੀ ਵਿੱਚ ਉਹਦਾ ਵਿਆਹ ਕਰਨ ਦੀ ਤਿਆਰੀ ਕਰ ਰਹੇ ਨੇ। ਖਾਲਦ ਨੂੰ ਅੰਦਾਜ਼ਾ ਹੋ ਗਿਆ ਭਈ ਸਲੀਮ ਪਿੰਡ ਵਾਲੇ ਵਕੂਏ ਤੇ ਖਬਰਾਂ ਸਟੋਰੀਆਂ ਤੋਂ ਪਰੇਸ਼ਾਨ ਹੋ ਕੇ ਟੁਰ ਗਿਆ ਹੈ। ਉਹਦੇ ਵਾਲਿदैन ਤੇ ਭਰਾ ਭਰਜਾਈ ਵੀ ਇਸ ਲੰਮੇ ਚੌੜੇ ਬਖੇੜੇ ਵਿੱਚ ਕਿਉਂ ਪੈਂਦੇ। ਉਹਨਾਂ ਨਾਲ ਗੱਲ ਕਰਨ ਦਾ ਕੀ ਫਾਇਦਾ ਸੀ। ਪਰ ਉਹਨੂੰ ਮਨਖ ਬੜਾ ਲੱਗਾ। ਸਲੀਮ ਉਹਨੂੰ ਇੰਜ ਦਾ ਦਿਸਦਾ ਨਹੀਂ ਸੀ, ਪਰ ਖੋਰੇ ਅੰਦਰੋਂ ਹੋਰ ਤਰ੍ਹਾਂ ਦਾ ਹੋਵੇ। ਫਿਰ ਜਦੋਂ ਉਹਨਾਂ ਦਾ ਆਪਣਾ ਖੂਨ, ਆਪਣਾ ਪੁੱਤਰ ਉਹਨਾਂ ਦੇ ਵੱਸ ਵਿੱਚ ਨਹੀਂ ਸੀ ਤੇ ਕਿਸੇ ਗੱਲ ਉੱਤੇ ਨਹੀਂ ਆ ਰਿਹਾ ਸੀ, ਸਲੀਮ ਉੱਤੇ ਕਾਹਦਾ ਮਨਕ। ਨੈਨਾ ਨੂੰ ਪਤਾ ਲੱਗਾ ਤੇ ਹੋਰ ਚੁੱਪ ਹੋ ਗਈ, ਪਰ ਉਹਦੀਆਂ ਅੱਖਾਂ ਵਿੱਚੋਂ ਜਿਹੜੀ ਵੀਰਾਨੀ ਦਿਸਦੀ ਸੀ ਉਹ ਵੇਖਣ ਵਾਲੇ ਦਾ ਅੰਦਰ ਪਾੜ ਦਿੰਦੀ ਸੀ। ਉਸ ਰਾਤੀ ਉਹ ਟੇਪ ਰਿਕਾਰਡ ਉੱਤੇ ਸ਼ਮਸ਼ਾਦ ਬੇਗਮ ਦਾ ਇਹ ਗਾਉਣ ਜੜੇ ਸੁਣਦੀ ਰਹੀ। ਮੇਰੇ ਪਰਛਾਵੇਂ ਨੂੰ ਵੇਖ ਕੇ ਕੋਇਲ ਕੂਕਾਂ ਮਾਰ ਕੇ ਉੱਡ ਗਈ, ਭੰਵਰੇ ਫੁੱਲਾਂ ਵਿੱਚ ਲੁਕ ਗਏ, ਤਿਤਲੀ ਵਸਦੇ ਘਰ ਨੂੰ ਛੱਡ ਗਈ। ਮੈਥੋਂ ਤੇ ਅੱਜ ਕੱਲ੍ਹ ਪੰਛੀ ਵੀ ਆਪਣਾ ਆਪ ਲੁਕਾਉਂਦੇ ਨੇ। ਹੁਣ ਮੈਂ ਨਹੀਂ ਰੋਂਦੀ, ਮੈਨੂੰ ਵੇਖ ਕੇ ਲੋਕ ਰੋਂਦੇ ਨੇ।
ਖਾਲਦ ਨੂੰ ਆਉਣ ਵਾਲੇ ਹਾਲਾਤ ਚੰਗੇ ਨਹੀਂ ਸਨ ਜਾਪਦੇ, ਪਰ ਉਹ ਔਕੜਾਂ ਝਾਗਣਾ ਜਾਣਦਾ ਤੇ ਮੁਸੀਬਤਾਂ ਝੱਲਣ ਦਾ ਆਦੀ ਸੀ। ਉਹਨੇ ਦਿਲ ਨਾ ਛੱਡਿਆ। ਮੁਕੱਦਮਾ ਤੇ ਇਲੈਕਸ਼ਨ ਦੋਵੇਂ ਜੰਮੇ ਹੋਏ ਸਨ। ਉਹ ਸਲੀਮ ਪਿੱਛੋਂ ਕੱਲਾ ਜਿਹਾ ਹੋ ਗਿਆ ਸੀ, ਪਰ ਉਹਨੇ ਬੜੀ ਮਿਹਨਤ ਤੇ ਮਜ਼ਬੂਤ ਇਰਾਦੇ ਨਾਲ ਸਾਰੇ ਮੁਆਜ਼ਾਂ ਉੱਤੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਦਾ ਫੈਸਲਾ ਕਰ ਲਿਆ। ਇਲੈਕਸ਼ਨ ਤੇ ਉਂਝ ਵੀ ਹੁਣ ਸਿਰ ਉੱਤੇ ਆ ਗਿਆ ਸੀ ਤੇ ਗਲ ਪਿਆ ਢੋਲ ਵਜਾਣਾ ਹੀ ਪੈਣਾ ਸੀ।